इस टाइम बजुर्ग जिहड़े ने इत्थे रहिंदे सी। अच्छा मैनूं दसो जदों दा शुरू होया काम तुसीं फिर कित्थे रह लई कित्थे रह रहे हो? सरदार के भी कनेडा जो कई आए आस्ट्रेलिया जो आउंदे सरदार इत्थे चाहे मंजियां वेख के ना सानू कहंदे यार मंजियां ना डो, तो मैं कहना सरदार जी सारे कोई कमरे थोड़े की करी, उन्हें कहना सानू आवांगे सिंह संगत नाल सलाह करांगे जाके ते फिर तुहानू को फंड भेजांगे तुहाडे मकान ला को पवा देंगे। अच्छा अजे तक पहुंचे नहीं। अच्छा मैं कहा माल सिटी वाले आ गए। अच्छा जो माल सिटी वाले इन्हां ने की आके फिर तुहानू को पुछया नशहरा पिंड? हां जी नशहरा पहलो गुरुद्वारा इधर ही लंगर खाने होर होना गुरुद्वारा जो पिंड दी आबादी वध गई और नवा पिंड हां पहलो नहीं आया। अच्छा जदों इत्थे सिख सुबह नूं इबादत करदे होणे ने आवाज आउंदी है वाहेगुरू जी दा खालसा ते वाहेगुरू जी दी फतेह। वाह जी वाह बोले सोले हाल सतरिया का कैसा लगदा है जदों एवें दी आवाज आउंदी? ਕਰਾਈ ਗ੍ਰੰਥ ਪੜਦੇ ਆ ਉਹ ਗ੍ਰੰਥ ਪੜਦੇ ਆ ਤੁਹਾਡੀ ਅਜ਼ਾਨ ਦੀ ਆਵਾਜ਼ ਜਾਂਦੀ ਹੋਣੀ ਹੈ ਉੱਥੇ। ਇਹ ਸਾਡਾ ਮੌਲਵੀ ਬੜੀ ਸਿਰੇ ਦਰਦੀ ਕਰਦਾ ਹੁੰਦਾ ਨਾ ਉਹ ਮੌਲਵੀ ਮਰ ਗਿਆ ਉਹ ਬਾਅਦ ਹੋ ਗਿਆ ਉਹਦਾ ਸਿੱਖਾਂ ਨੇ ਪੁੱਛਣਾ ਸਾ ਫਿਰ ਯਾਰ ਤੁਹਾਡਾ ਮਲਾਣਾ ਜਿਹੜਾ ਉਹ ਬੋਲਦਾ ਹੁਣ ਨਹੀਂ ਕਦੀ ਮਸਜਿਦ ਬੋਲਿਆ ਕਿੱਧਰ ਗਿਆ ਉਹ ਵੀ ਅੱਲਾਹ ਪਾਕ ਨੂੰ ਮੰਨਦੇ ਆ। ਇਸ ਤਰ੍ਹਾਂ ਹੀ ਹੈ ਜੀ ਅੱਲਾਹ ਨੂੰ ਮੰਨਦੇ ਆ। ਅੱਛਾ ਇੱਥੇ ਪੜਨਾ ਚਾਹੀਦਾ ਵੇਖੋ ਇਹ ਬਣਨੀ ਚਾਹੀਦੀ ਆ। ਅੱਛਾ ਪਿੰਡ ਵਾਲੇ ਕਹਿੰਦੇ ਸੀ ਬੜੀਆਂ ਸ਼ਾਨ ਤੋਂ ਲੜਾਈ ਨਹੀਂ ਲੋਗੇ ਪਰਚੀਆਂ ਗੋਲੀਆਂ ਚੱਲ ਰਹੀਆਂ ਚਾਲਾ ਤੋਂ ਲੜਾਈ। वाह जी वाह पाड़ जाने नहीं निकलेंगे मगर भट्टे फिरना भी की हो रहा। वाह जी वाह जो मौके बंदे मान हो गए ते गुरुद्वारा नहीं है जगह ना जगह नहीं अल्लाह के इस पास ना वाह जी वाह हां तो यही होता है तो नहीं हां अच्छा ਇੱਥੇ ਵੀ ਰਹਿਸ਼ ਹੁੰਦੀ ਸੀ ਉੱਤੇ ਵੀ? अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड पढ़ाणा दे विच पहुंचे हैं। साडे नाल इत्थों दे नसीब अख्तर संधू साहब साडे नाल मौजूद ने उर्फ काला ते इस पिंड दे वासी ने ते जिस जगह ते असीं खड़े हैं ਇਹ इत्थों दा गुरुद्वारा सी इतिहासक गुरुद्वारा। अच्छा जी ਇਹਦੇ ਬਾਰੇ ਅਸੀਂ ਪੁੱਛਦੇ ਹਾਂ ਇਹਨਾਂ ਬਜ਼ੁਰਗਾਂ ਦੇ ਕੋਲੋਂ। ਬਜ਼ੁਰਗੋ ਇੱਧਰ ਆਜੋ। ਅਸੀਂ ਇਹ ਜਿਹੜੇ ਪਿੰਡ ਖੜੇ ਆ ਜੀ ਜੀ ਇਹਦਾ ਜ਼ਿਲ੍ਹਾ ਕਿਹੜਾ, ਇਹਦਾ ਨਾਮ ਕੀ? ਜ਼ਿਲ੍ਹਾ ਲਾਹੌਰ ਹੈ, ਤਹਿਸੀਲ ਬਰਕੀ ਹੈ। ਪਿੰਡ ਕਿਹੜਾ? ਪਿੰਡ ਪੜਾਣਾ। ਪੜਾਣਾ ਪਿੰਡ। ਹਾਂ ਅੱਛਾ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ? ਇਹ ਲਾਗੇ ਘਣੀਏ ਕੀ, ਢਿਆਰਾ, ਰਾਮਪੁਰਾ, ਉਪਲ, ਇਹ ਲਾਗੇ ਇੰਡੀਆ ਨਸ਼ਹਿਰਾ ਪਿੰਡ ਲੱਗਦਾ, ਦੋਕੇ, ਅੱਛਾ ਬੇਲੀਆਂ, ਛੀਨੇ, ਇੰਡੀਆ ਦੇ ਪਿੰਡ ਨੇ ਸਾਰੇ ਨਾਲ ਲੱਗਦੇ। ਅੱਛਾ ਦੱਸੋ ਕਿ ਇਹ ਜਿਹੜਾ ਗੁਰਦੁਆਰਾ ਹੈ ਜੀ ਜੀ ਇਹਦਾ ਨਾਮ ਕੀ ਹੈ, ਕਿਹੜਾ ਗੁਰਦੁਆਰਾ ਵੱਜਦਾ ਹੈ? ਗੁਰਦੁਆਰਾ 6ਵੇਂ ਗੁਰੂ ਦਾ ਗੁਰੂ ਗੋਬਿੰਦ ਜੀ ਦਾ ਗੁਰਦੁਆਰਾ ਹੈ। ਅੱਛਾ ਹਾਂ ਉਹਦੀ ਬੈਠਕ ਆ, ਲੰਗਰ ਖਾਣਾ ਜੀ ਲਾ ਲਓ ਕਿਹੜੇ ਵੀ। ਅੱਛਾ 47 ਵੇਲੇ ਜਦੋਂ ਤੁਸੀਂ ਲੋਕ ਇੱਧਰ ਆਏ ਹੋ, ਸਾਡੇ ਦਾਦੇ ਹੁਣੀ ਆਏ ਉਧਰ ਕੇ ਵੰਡ ਪਈ ਨਾ। ਕੀ ਨਾਮ ਸੀ ਦਾਦਾ ਜੀ ਦਾ? ਮੇਰੇ ਦਾਦਾ ਦਾ ਨੂਰ ਮੁਹੰਮਦ। ਨੂਰ ਮੁਹੰਮਦ। ਤਿੰਨ ਬੇਟੇ ਆ ਬਾਬੇ ਸਾਡੇ, ਤਿੰਨ ਕਿਹੜੇ ਇਲਾਕੇ ਚੋਂ ਆਏ? ਇਹ ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਹੁਸ਼ਿਆਰਪੁਰ। ਪਿੰਡ ਕਿਹੜਾ ਸੀ? ਪਿੰਡ ਤਹਿਸੀਲ ਹੈਗੀ ਸੀ ਉਹ ਮਕੇਰੀਆਂ ਸ਼ਹਿਰ ਸੀ, ਦਸੂਆ ਤਹਿਸੀਲ ਹੀ ਤੇ ਪਿੰਡ ਦਾ ਨਾਮ ਮੈਨੂੰ ਮਾਂ ਮੇਰੀ ਦੱਸਿਆ ਜੇ ਜਿਹਦੀ ਭੁੱਲ ਗਿਆ। ਅੱਛਾ ਹਾਂਜੀ ਉੱਥੋਂ ਜੁੜ ਗਿਆ। ਅੱਛਾ ਉੱਥੋਂ ਉੱਜੜ ਗਿਆ। ਜਦੋਂ ਇਸ ਪਿੰਡ ਵਿੱਚ ਆਏ ਹੋ ਤੁਸੀਂ ਜੀ ਤੁਹਾਨੂੰ ਕਿਹੜੀ ਜਗ੍ਹਾ ਮਿਲੀ ਰਹਿਣ ਨੂੰ? ਪਹਿਲੋਂ ਇਹ ਆਏ ਨਾ ਬਾਦਸ਼ਾਹ ਪਿਆਰੀਆਂ, ਸਾਡੇ ਦਾਦੂ ਨਹੀਂ ਚਲ ਗਏ ਘਣੀ ਕੀ ਪਿੰਡ ਇਧਰ ਹੈ। ਅੱਛਾ ਸਾਡੇ ਦਾਦੂ ਨਹੀਂ ਰਾਤ ਤੋਂ ਕੱਚੇ ਮਕਾਨ ਉਹਨਾਂ ਚ ਰਹੇ, ਗੱਡਾਂ ਦੇ ਸਮਾਨ ਲੱਦਿਆ ਕਦੋਂ ਉਦੋਂ ਗੱਡੀਆਂ ਮੋਟਰਾਂ ਸੀ, ਜੋ ਰਾਤ ਇਧਰ ਅੰਦਰ ਆਏ ਤੋਂ ਸਾਰੇ ਮਕਾਨ ਚ ਹੋ ਗਏ। ਅੱਛਾ ਜਦੋਂ ਦੋਵੇਂ ਸਾਰੇ ਦਿਨੇ ਫਿਰ ਬਾਬੇ ਨਾਲ ਗੱਡਾਂ ਦੇ ਸਮਾਨ ਲੱਦਿਆ ਤੇ ਪੜਾਣੇ ਆ ਗਿਆ ਪਿੰਡ। ਇਸ ਪਿੰਡ 'ਚ ਆ ਗਏ ਮਕਾਨ ਕੋਈ ਨਾ ਕਿਸੇ ਦਾ ਲੋਕਾਂ ਨੇ ਮੰਨ ਲਏ। ਹਾਂ ਇਹ ਸਾਡੇ ਨਾਲ ਹੀ ਬਾਬੇ ਨਾਲ ਚੌਰੀ ਜ਼ਮੀਨ ਦੀ ਇੱਥੋਂ ਉੱਜੜ ਕੇ ਆਇਆ ਪਿੰਡੋਂ ਚੌਰੀ ਸੀ, ਉਹ ਆਪਣੇ ਪਿੰਡ ਦਾ ਹਿਸਾਬ ਨਾਲ ਖਾਨਦਾਨ ਨਹੀਂ। ਅੱਛਾ ਉਹ ਬਾਬਾ ਸਾਡਾ ਹੋ ਗਿਆ ਵੀ ਚੌਰੀ ਸਾਹਿਬ ਹੁਣ ਕਿੱਧਰ ਜਾਈਏ, ਉਹਨੇ ਕਿਹਾ ਗੁਰਦੁਆਰਾ ਖਾਲੀ, ਉਹਨੇ ਕਿਹਾ ਬਹਿ ਜਾ ਤੇਰਾ ਹੀ ਆ। ਅੱਛਾ ਇਸ ਗੁਰਦੁਆਰੇ 'ਚ ਤੁਹਾਡੇ ਰਹਿ ਸੀ? ਸਾਡੇ ਦਾਦੇ ਨੇ ਆ ਕੇ ਮੰਨਿਆ ਤਾਂ ਹੀ ਵੀ ਤਿੰਨ ਸੇ ਕੀਤੇ ਆਪਣੇ ਦਿਨ ਭਰਾ ਇਹ ਦਿਨ ਕਹਿੰਦਾ ਕਰ ਲਈਏ ਰਹਿਣ ਦੇ ਘਰ ਹੀ ਬਣਾ ਲਿਆ। ਅੱਛਾ ਛੇੜਿਆ ਨਹੀਂ ਇਹਨੂੰ, ਨਾ ਕੋਈ ਢਲਾਈ ਇਹਦਾ ਨਾ ਕੋਈ ਲਾ ਸਕੇ, ਮਾੜੇ ਹਾਂ ਆਪਣਾ ਨਿਯਮ ਚੱਲਦਾ ਰਿਹਾ। ਜ਼ਮੀਨ ਭਾਂਡਾ ਹੈ ਸੀ ਆਪਣਾ? ਹਾਂ ਦਾਦੀ ਬਈ ਆ ਕੇ ਇੱਥੇ ਜਿਹੜੇ ਇੰਡੀਆ ਕਲੇਮ ਆਏ ਨਾ, ਇੰਡੀਆ ਆ ਗਈ ਪੈਲੀ ਸਾਡੀ ਉੱਥੇ ਬਈ ਤਾਂ ਦੇ ਬਾਰਡਰ ਤੇ ਬਹਿ ਕੇ ਸਾਡੇ ਫੈਸਲਾਬਾਦ ਕੋਈ ਟੀਚਰ ਬੈਠਾ ਕੋਈ ਚੀਜ਼ਾਂ। ਅੱਛਾ ਇਹ ਜਿਹੜਾ ਗੁਰਦੁਆਰਾ ਹੈ ਜੀ ਜੀ ਕਿੰਨੇ ਸਾਲ ਰਹੇ ਹੋ ਇਹਦੇ ਵਿੱਚ? 80 ਸਾਲ ਹੋ ਗਏ ਸਾਡੇ ਬੇਟਾ, ਮੈਂ ਤੇ 60 ਸਾਲ ਮੇਰੀ 61 ਸਾਲ ਉਮਰ ਹੋ ਗਈ ਆ। ਅੱਛਾ ਤੇ ਸਾਡੇ ਦਾਦੇ ਹੁਣੀ ਆ ਕੇ ਰਹੇ ਪਹਿਲੇ ਇੱਥੇ। ਅੱਛਾ ਬਹੁਤ ਹੋ ਗਏ, ਫਿਰ ਵਾਲਾ ਸਾਹਿਬ ਉਹ ਵੀ ਬਹੁਤ ਹੋ ਗਏ, ਹੁਣ ਅਸੀਂ ਬੁੱਢੇ ਹੋਏ ਆ। ਅੱਛਾ ਬਾਬਾ ਜੀ ਇਹ ਜਿਹੜਾ ਗੁਰਦੁਆਰਾ ਸੀ ਜੀ ਜੀ ਇਹ ਬੜਾ ਇਤਿਹਾਸਕ, ਉਸ ਵੇਲੇ ਕਹਿੰਦੇ ਨਵਾਂ ਬਣਿਆ ਹੋਣਾ। ਹਾਂ ਜਿਹੜਾ ਬਾਹਰ ਟੁੱਟ ਗਿਆ ਪੱਥਰ, ਉਹ ਆਪਣਾ ਚਿਹਰਾ ਦੇ ਰਿਹਾ ਬੰਦੇ ਨੂੰ ਵਿਸ਼ੂ ਜੀ। ਅੱਛਾ ਥੱਲੇ ਉਤਰਾ ਚਿਹਰਾ ਚਮਕਦਾ ਅੰਦਰ ਵੀ ਆ। ਇਹ ਜਿਹੜੀ ਜਗ੍ਹਾ ਹੈ, ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਖੜੇ ਆ, ਇਹ ਵੇਖੋ ਨਾ ਨਾਲ ਇਹਦੇ ਆਲੇ ਦੁਆਲੇ ਦਰਵਾਜ਼ੇ ਹੀ ਦਰਵਾਜ਼ੇ, 12 ਦਰੀ ਇਹਨੂੰ ਕਹਿੰਦੇ ਨੇ। ਤੁਸੀਂ ਜਦੋਂ ਗਰਮੀਆਂ ਆਉਂਦੀਆਂ ਸੀ ਰਾਤ ਨੂੰ ਕੀ ਉੱਤੇ ਸੌਂਦੇ ਸੀ? ਚਟਾਈਆਂ ਸੁੱਟ ਲੈਣੀਆਂ ਥੱਲੇ, ਗਰਮੀ ਟਾਈਮ ਹੀ ਕੱਢਣਾ ਨਾ। ਅੱਛਾ ਹਾਂ ਚਟਾਈਆਂ ਸੁੱਟ ਕੇ ਇੱਥੇ ਬੈ ਜਾਣਾ, ਬੱਤੀ ਬਾਅਦ ਨਹੀਂ ਬੱਤੀ ਆਉਂਦੀ ਫਿਰ ਬੰਦਾ ਉੱਤੇ ਆ ਕੇ ਪੈ ਜਾਂਦਾ। ਅੱਛਾ ਹਾਂ ਹੋਰ ਇਹਨੂੰ ਨਾ ਕੋਈ ਲਾਇਆ, ਦੇਖੋ ਕੋਈ ਏਡੇ ਦਿੱਤੀ ਤੇ ਨਹੀਂ, ਇੱਕ ਏਟ ਕਰਕੇ ਲਾਉਂਦੇ 80 ਸਾਲਾਂ ਹੀ ਢਾ ਸਕਦੇ ਸਨ, ਨਹੀਂ ਢਾਉਣਾ। ਲੇਕਿਨ ਤੁਸੀਂ ਇਹਨਾਂ ਦੀ ਗੁਰਦੁਆਰਾ ਹੀ ਗੁਰੂ ਸਮਝ ਗਿਆ ਵੀ ਚਰਾਗ ਰੱਖੇ ਹੋਵੇ ਤੇ ਦੀਵੇ ਬਾਹਰ ਗੁਰੂਆਂ ਦੇ ਉਹ। ਅੱਛਾ ਵਾਹ ਜੀ ਵਾਹ। ਕਈ ਵਾਰ ਤੇਲ ਧਾਰ ਫੜਨਾ ਪੈਂਦਾ, ਫਿਰ ਨਹੀਂ ਪੈਂਦੇ ਦੇਖੋ ਆਪਾਂ ਫਿਰ ਵੀ ਗੁਰੂ ਹੈ, ਗੁਰੂ ਉਹ ਵੀ। ਇਹ ਵੇਖੋ ਜੀ ਇਹ ਬਜ਼ੁਰਗ ਜਿਹੜੇ ਨੇ ਦੀਵੇ ਬਾਲਦੇ ਨੇ,
ਠੀਕ ਹੈ। ਇਹ ਨਾਲ ਸਾਹਮਣੇ ਬਾਬਾ ਮਖਦੂਮ ਜਾਨੀ ਦਰਬਾਰ ਹੈ। ਹਾਂ ਬਾਬਾ ਮਖਦੂਮ ਜਾਨੀ ਜਹਾਂ ਗਸ਼ਤ। ਅੱਛਾ ਵਾਹ ਜੀ ਵਾਹ, ਇਹ ਦਰਬਾਰ ਸਾਹਿਬ ਹੈ ਤੇ ਇਹ ਸੀ ਜੀ ਗੁਰਦੁਆਰਾ ਤੁਹਾਨੂੰ ਵਿਖਾਉਂਦੇ ਆ। 800 ਸਾਲ 900 ਸਾਲ ਪੁਰਾਣਾ। ਇਹ ਵੇਖੋ ਜੀ, ਇਹ ਰੈਨੋਵੇਟ ਹੋ ਰਿਹਾ ਇਸ ਟਾਈਮ। ਇਹ ਬਜ਼ੁਰਗ ਜਿਹੜੇ ਨੇ ਇੱਥੇ ਰਹਿੰਦੇ ਸੀ। ਅੱਛਾ ਮੈਨੂੰ ਦੱਸੋ, ਜਦੋਂ ਦਾ ਸ਼ੁਰੂ ਹੋਇਆ ਕੰਮ, ਹਾਂਜੀ ਤੁਸੀਂ ਫਿਰ ਕਿੱਥੇ ਰਹਿਸ਼ ਲਈ, ਕਿੱਥੇ ਰਹਿ ਰਹੇ ਹੋ? ਹੁੰਦੇ ਨਾ ਸਰਦਾਰ ਅੱਗੇ ਵੀ ਕੈਨੇਡਾ ਚੋਂ ਕਈ ਆਏ, ਆਸਟ੍ਰੇਲੀਆ ਚ ਹੁੰਦੇ ਸਰਦਾਰ ਇੱਥੇ। ਤੇ ਜਦੋਂ ਮੰਜੀਆਂ ਵੇਖ ਕੇ ਨਾ ਸਾਨੂੰ ਕਹਿੰਦੇ ਯਾਰ ਮੰਜੀਆਂ ਨਾ ਡੋ, ਤੇ ਮੈਂ ਕਹਿੰਦਾ ਸਰਦਾਰ ਜੀ ਸਾਡੇ ਕੋਲ ਕਮਰੇ ਥੋੜੇ, ਕੀ ਕਰੀ? ਉਹਨਾਂ ਕਹਿੰਦਾ ਤੁਹਾਨੂੰ ਆਵਾਂਗੇ ਸਿੰਘ ਸੰਗਤ ਨਾਲ ਸਲਾਹ ਕਰਾਂਗੇ ਜਾ ਕੇ, ਤੇ ਫਿਰ ਤੁਹਾਨੂੰ ਕੋਈ ਫੰਡ ਭੇਜਾਂਗੇ, ਤੁਹਾਡੇ ਮਕਾਨ ਲਾ ਕੋ ਪਵਾ ਦਿਆਂਗੇ। ਅੱਛਾ ਅਜੇ ਤੱਕ ਪਹੁੰਚੇ ਨਹੀਂ। ਅੱਛਾ ਮੈਂ ਕਿਹਾ ਮਾਲ ਸਿਟੀ ਵਾਲੇ ਆ ਗਏ। ਅੱਛਾ ਜਦੋਂ ਮਾਲ ਸਿਟੀ ਵਾਲੇ ਇਹਨਾਂ ਨੇ ਕੀ ਆ ਕੇ ਫਿਰ ਤੁਹਾਨੂੰ ਕੋਈ ਪੁੱਛਿਆ? ਇਹਨਾਂ ਨੇ ਕਿਹਾ ਤੁਸੀਂ ਕੰਮ ਨਹੀਂ ਰੋਕਣਾ, ਤੁਹਾਡਾ ਕੋਈ ਨੁਕਸਾਨ ਕਰਾ ਫਿਰ ਸਾਨੂੰ ਦੱਸਣਾ। ਕਮਰੇ ਸਾਡੇ ਸਾਡਾ ਤੇ ਹੈਗੇ ਆ, ਜੋ ਬਜੇ ਰਹੇ ਤੇ ਬੈਠੇ ਰਹਾਂਗੇ। ਅੱਛਾ ਜੇ ਕੋਈ ਇਹਨਾਂ ਨੇ ਕਿਹਾ ਇਹ ਵੀ ਛੱਡ ਦੋ, ਛੱਡ ਕੇ ਬਾਹਰ ਜਿਹੜੇ ਹੋਰ ਪਾਸੇ ਚੱਲਣਾ, ਫਿਰ ਇੰਡੀਆ ਨਹੀਂ ਭੇਜਦਾ, ਆਪਣੇ ਕਹਾਂਗੇ ਸਾਨੂੰ ਇੰਡੀਆ ਭੇਜ ਦੋ, ਉੱਧਰ ਕੇ ਆਏ ਉਧਰ। ਅੱਛਾ ਆਇਓ ਹੀ ਆ ਜਾਣਾ ਫਿਰ ਸਾਡਾ। ਆਜੋ ਇੱਧਰ। ਆ ਵੇਖੋ ਜੀ ਕੰਮ ਕੰਮ ਇੱਥੋਂ ਦਾ ਚਾਲੂ ਹੈ। ਕਿੰਨੀ ਦੇਰ ਹੋ ਗਈ ਬਾਬਾ ਜੀ ਇਹ ਕੰਮ ਚੱਲਦਾ ਪਿਆ? ਚੌਥਾ ਮਹੀਨਾ ਜਾ ਰਿਹਾ। ਅੱਛਾ ਵੈਸੇ ਤੁਹਾਨੂੰ ਖੁਸ਼ੀ ਹੈ ਇਹਦਾ ਕੰਮ ਹੋ ਰਿਹਾ? ਮੈਂ ਬੜਾ ਖੁਸ਼ ਹਾਂ। ਨਹੀਂ ਤੇ ਇੱਧਰ ਮਨਾ ਨਾਲ ਲੋਹਾ ਲੱਗਾ, ਮੈਂ ਨਸ਼ਾ ਵੀ ਮਾੜਾ ਚੰਗਾ ਬੂਟੀ ਬਾਟੀ ਪੀ ਲੈਂਦਾ, ਲੋਹਾ ਵੇਚ ਦਿੰਦਾ ਰਹਿਣਾ ਹੁੰਦਾ। ਅੱਛਾ ਲੱਗੀਆਂ ਐਡੀਆਂ ਮੋਟੀਆਂ, ਇਹ ਟੈਂਕਰ ਨਹੀਂ ਲਾਉਣੀ। ਇਹ 12 ਚਗਾਠਾਂ ਲੱਗੀਆਂ ਸੰਗੇ ਮਾਰਬਲ ਦੀਆਂ। ਇਹ ਵਿੱਚ ਚਗਾਠ ਅੱਜ ਤੋਂ 40 ਸਾਲ ਪਹਿਲਾਂ ਹੋਇਆ ਹੈ ਸ਼ੀਆ ਦਾ ਵਰਕਰ ਨਹੀਂ ਕਾਮੇਸ਼ਾ ਕਰਬਲਾ, ਉੱਥੋਂ ਆਇਆ ਬਾਬਾ ਨੂੰ ਜਾ ਕਰ ਵੀ ਸਾਨੂੰ ਇੱਕ ਜਗ੍ਹਾ ਲਾ ਦਿਓ ਬਾਹਰੋਂ। ਅੱਛਾ ਅੱਛਾ ਬਾਬੇ ਲੱਗਿਆ ਨਾ ਸਾਰਾ ਹਾਂ ਜਿੰਨੇ ਮਰਜੀ। ਅੱਛਾ ਇਹ ਜਿਹੜਾ ਸਾਹਮਣੇ ਪਿੰਡ ਨਜ਼ਰ ਆ ਰਿਹਾ, ਉਹ ਸਾਹਮਣੇ, ਹਾਂਜੀ ਠੀਕ ਹੈ। ਹਾਂ ਇਹ ਗੁਰਦੁਆਰਾ ਵੀ ਨਜ਼ਰ ਆ ਰਿਹਾ ਹੈ। ਇਹ ਗੁਰਦੁਆਰਾ ਨਵਾਂ ਬਣਿਆ ਨਸ਼ਹਿਰਾ ਪਿੰਡ। ਨਸ਼ਹਿਰਾ ਪਿੰਡ? ਹਾਂਜੀ ਨਸ਼ਹਿਰਾ। ਪਹਿਲਾਂ ਗੁਰਦੁਆਰਾ ਇੱਧਰ ਇਹ ਲੰਗਰ ਖਾਨੇ ਹੋਰ ਉਹਨਾਂ ਗੁਰਦੁਆਰਾ ਜਿਵੇਂ ਪਿੰਡ ਦੀ ਆਬਾਦੀ ਵੱਧ ਗਈ ਉਹ ਨਵਾਂ ਬਣਿਆ। ਹਾਂ ਪਹਿਲਾਂ ਨਹੀਂ ਸੀ ਇਹ। ਅੱਛਾ ਜਦੋਂ ਇੱਥੇ ਸਿੱਖ ਸੁਬਹ ਨੂੰ ਇਬਾਦਤ ਕਰਦੇ ਹੋਣੇ ਨੇ, ਆਵਾਜ਼ ਆਉਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ। ਵਾਹ ਜੀ ਵਾਹ, ਬੋਲੇ ਸੋਲੇ ਹਾਲ ਸਤਿ ਸ੍ਰੀ ਅਕਾਲ। ਕਿਹਦਾ ਲੱਗਦਾ ਜਦੋਂ ਐਵੇਂ ਦੀ ਆਵਾਜ਼ ਆਉਂਦੀ? ਦੇਖੋ ਨਾ ਕਰਾਈ ਗ੍ਰੰਥ ਕਰਾਦਾ ਪੜਦੇ ਆ, ਉਹ ਗ੍ਰੰਥ ਪੜਦੇ ਆ। ਤੁਹਾਡੀ ਅਜ਼ਾਨ ਦੀ ਆਵਾਜ਼ ਜਾਂਦੀ ਹੋਣੀ ਹੈ ਉੱਥੇ? ਸਾਡਾ ਮੌਲਵੀ ਬੜੀ ਸਿਰੇ ਤੇ ਕਰਦਾ ਹੁੰਦਾ ਨਾ, ਉਹ ਮੌਲਵੀ ਮਰ ਗਿਆ ਉਹ ਬਾਅਦ ਚ ਹੋ ਗਿਆ। ਉਹਨਾਂ ਸਿੱਖਾਂ ਨੇ ਪੁੱਛਣਾ ਸਾਡੇ ਜਰਾ ਨੂੰ ਯਾਰ ਤੁਹਾਡਾ ਮਲਾਣਾ ਜਿਹੜਾ ਉਹ ਬੋਲਦੇ ਹੁਣ ਨਹੀਂ ਕਦੀ ਮਸਜਿਦ ਬੋਲਿਆ ਕਿੱਧਰ ਗਿਆ ਉਹ ਗੁਰੂ ਵੀ ਅੱਲਾਹ ਪਾਕ ਨੂੰ ਮੰਨਦੇ ਆ। ਇਸ ਤਰ੍ਹਾਂ ਹੀ ਹੈ ਜੀ ਅੱਲਾਹ ਨੂੰ ਮੰਨਦੇ ਆ। ਅੱਛਾ ਇੱਥੇ ਜਿਹੜੀ ਪੁਰਾਣੀ ਕੋਠੀ ਸੀ ਸੰਧੂਆਂ ਦੀ, ਉਹ ਸਾਹਮਣੇ ਨਜ਼ਰ ਆਉਂਦੀ ਹੈ। ਹਾਂ ਹਾਂ ਅਸੀਂ ਉੱਥੇ ਗਏ ਅੱਗੇ। ਹਾਂ ਉਹ ਜਵਾਲਾ ਸਿੰਘ ਦੀ ਹਵੇਲੀ। ਅੱਛਾ ਜਵਾਲਾ ਸਿੰਘ ਦੀ ਹਵੇਲੀ ਤੋਂ ਸਾਫ਼ ਨਜ਼ਰ ਆਉਂਦੀ ਹੈ। ਦੋ ਭਰਾ ਸੀ, ਕੋਈ ਮੁਸਲਮਾਨ ਹੋ ਗਿਆ ਇੱਧਰ ਰਹਿ ਗਿਆ ਸਰਦਾਰ ਅਸਦ ਉਹਦਾ ਨਾਂ ਹੀ ਮਾਨੂਲਾ। ਅੱਛਾ ਦੋ ਭਰਾ ਸਨ, ਕਿਉਂਕਿ ਭਰਾ ਉਹਦਾ ਇੰਡੀਆ ਚਲਾ ਗਿਆ, ਉਹ ਸਿੱਖ ਰਿਹਾ। ਇਹ ਭਰਾ ਮੁਸਲਮਾਨ ਹੋ ਗਏ ਸਰਦਾਰ ਹੀ ਸ਼ੁਰੂ ਤੋਂ। ਤੇ ਫਿਰ ਇਹਨੇ ਇੱਥੇ ਆਹ ਥੱਲੋਂ ਵਿਖਾਓ ਹਾਂ ਸਾਨੂੰ, ਗੁਰਦੁਆਰਾ ਥੱਲੋਂ ਵਿਖਾਓ ਥੋੜਾ ਜਿਹਾ। ਥੋੜੇ ਕੁਝ ਹੁੰਦੇ ਆ ਜਿਹੜਾ ਬਣ ਗਿਆ। ਮੈਂ ਬੜਾ ਰਾਜੀ, ਮੈਂ ਕਰਵਾ ਨਹੀਂ ਸਕਦਾ ਕਿਹਾ ਨਹੀਂ ਕਹਿਣਾ। ਨਹੀਂ ਪੈਂਦਾ ਮਾੜੇ ਬੱਚੇ ਪੂਰੇ ਉਡਾਲ ਦੀ ਮੇਰੀ 10 ਮਹੀਨੇ ਹੋ ਗਏ ਦੇ ਬੋਲਦੇ ਤੇ ਗਈ। ਅੱਛਾ ਜੋ ਡੰਗਰ ਬੱਚਾ ਵੇਖ ਕੇ ਉੱਤੇ ਲਾ ਲਿਆ। ਇਹ ਬੱਚੀਆਂ ਮੇਰੀਆਂ ਫੜ ਕੇ ਉਹਨੂੰ ਤੋੜਦਿਆਂ ਕੰਮ ਕਰ ਕਰਦੇ। ਬਿਮਾਰੀ ਦਾ ਮੁਕੱਦਮਾ ਕੇ ਘਰ ਪੈ ਜੀ, ਦੋਵੇਂ ਚੀਜ਼ਾਂ ਨੇ ਬਾਹਰ ਆ। ਅੱਲਾ ਮਾਫ ਕਰੇ ਜੀ। ਇਹ ਗੁਰਦੁਆਰੇ ਉਹਨਾਂ ਬੜੀਆਂ ਲੜਾਈਆਂ ਹੋਈਆਂ। ਕਿਹਦੇ ਨਾਲ? ਇਹ ਪਿੰਡ ਵਾਲਿਆਂ ਨਾਲ। ਇਹ ਬਾਹਰ ਜਾਵੇ ਸਾਡਾ ਜਥਾ ਘਰ ਸੀ, ਬਾਕੀ ਨਹੀਂ ਗੱਲ ਹੋ ਜਾਂਦੀ ਹੈ। ਪਿੰਡ ਵਾਲੇ ਕੀ ਕਹਿੰਦੇ ਸੀ? ਪਹਿਲੋਂ ਅਸੀਂ ਮੰਨ ਲਿਆ, ਪਹਿਲੋਂ ਕਿਸੇ ਮਜ਼ਾ ਆਲਾ ਖਾਲੀ ਵਿਆਹ ਇਹ ਆ ਕੇ ਤੇ ਵੱਡੇ ਜਾ ਕੇ ਮੁੜ ਕੇ। ਅੱਛਾ ਇਹ ਬਾਬਾ ਜੀ ਪੌੜੀਆਂ ਕਿੱਥੇ ਜਾਂਦੀਆਂ? ਹਾਂ ਪਹਿਲੀ ਮੰਜ਼ਿਲ ਤੇ ਆਏ ਨਾ, ਇਹ ਥੱਲੇ ਮੰਜ਼ਿਲ ਹੋ ਰਿਹਾ। ਅੱਛਾ 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 ਹਾਂ ਤੇ ਪਹਿਲੋਂ ਕਿਸੇ ਮੱਲਿਆ ਨਾ ਸਾਡੇ ਦਾਦੇ ਨੇ ਆ ਕੇ ਰਹਿਣ ਦੇ ਕੋਈ ਲੋਕੀ ਕਹਿਣ ਛੱਡ ਦਿਓ, ਉਹਦੇ ਸਕੂਲ ਪੜ੍ਹਨਾ ਚਾਹੀਦਾ, ਰੋਟੀ ਬਣਨੀ ਚਾਹੀਦੀ ਆ। ਅੱਛਾ ਪਿੰਡ ਵਾਲੇ ਕਹਿੰਦੇ ਸੀ? ਬੜੀਆਂ ਡਾਂਗ ਸੁੱਟੇ ਲੜਾਈ ਸੀ ਉਦੋਂ, ਕਹਿੰਦੇ ਪਰਚੀਆਂ ਗੋਲੀਆਂ ਚੱਲਦੀਆਂ ਸੀ, ਡਾਂਗਾ ਸੁੱਟੇ ਲੜਾਈ। ਵਾਹ ਜੀ ਵਾਹ। ਫਿਰ ਪਾੜ ਜਾਣੇ ਨਹੀਂ ਨਿਕਲ ਗਏ ਮਗਰ ਭੱਜੇ ਫਿਰਨਾ ਵੀ ਕੀ ਹੋ ਰਿਹਾ। ਵਾਹ ਜੀ ਵਾਹ। ਤੇ ਮੋਗੇ ਬੰਦੇ ਮਾਨ ਹੋ ਗਏ ਤੇ ਗੁਰਦੁਆਰਾ ਨਹੀਂ ਆ ਛੱਡਿਆ ਨਾ ਛੱਡਿਆ ਜੀ ਆ ਗਏ ਤੇ ਪਾਸੇ ਆਉਂਦੇ। ਵਾਹ ਜੀ ਵਾਹ। ਹਾਂ ਕੋਈ ਨਾ ਬਣਾਇਆ ਕੁਝ ਨਹੀਂ। ਹਾਂ ਅੱਛਾ ਇੱਥੇ ਵੀ ਰਹਿਸ਼ ਹੁੰਦੀ ਸੀ ਉੱਤੇ ਵੀ? ਨਹੀਂ ਉੱਪਰ ਨਹੀਂ ਤੁਸੀਂ ਰਹਿਸ਼ ਰੱਖੀ ਸੀ? ਹਾਂ ਅੱਛਾ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਉਦੋਂ ਲਹਿਦਾ ਕਮਰਿਆਂ ਚ? ਅੱਛਾ ਉਂਝ ਰੱਖੀ, ਉਂਝ ਤੁਸੀਂ ਆਪਣੇ ਕੋਲ ਰੱਖੀ ਹੈ ਕੁੰਜੀ ਇਹਦੀ ਆਪਣੇ ਕੋਲ ਰੱਖੀ ਹੈ, ਦੀਵਾ ਬਾਲਦੇ ਰਹੇ? ਅੱਛਾ ਜਦੋਂ ਸਕੂਨ ਲੈਣਾ ਹੁੰਦਾ ਸੀ ਉਦੋਂ ਗੁਰਦੁਆਰੇ 'ਚ ਆ ਜਾਂਦੇ ਸੀ? ਵਾਹ ਜੀ ਵਾਹ। ਅੱਛਾ ਜੀ ਇਹ ਦੇਖੋ ਜੀ ਇਹ ਇੱਧਰ ਇਹਨਾਂ ਦੇ ਘਰ ਨੇ। ਇਹ ਨਾ ਕੋਈ ਸਮਝੇ ਕਿ ਗੁਰਦੁਆਰੇ ਦੇ ਵਿੱਚ ਰਹਿਸ਼ ਰੱਖੀ ਸੀ ਇਹਨਾਂ ਨੇ। ਅੱਛਾ ਜੀ ਅੱਛਾ ਬਾਬਾ ਜੀ ਬੋਲੋ ਨਾ ਬਹੁਤਾ। ਇਹ ਨਾ ਕੋਈ ਸਮਝੇ ਕਿ ਗੁਰਦੁਆਰੇ ਦੇ ਵਿੱਚ ਰਹਿਸ਼ ਰੱਖੀ ਸੀ ਇਹਨਾਂ ਨੇ। ਗੁਰਦੁਆਰੇ ਦੇ ਵਿੱਚ ਰਹਿਸ਼ ਨਹੀਂ ਰੱਖੀ, ਵੈਸੇ ਆ ਕੇ ਇੱਥੇ ਲੇਟ ਜਾਂਦੇ ਸੀ, ਬਹਿ ਜਾਂਦੇ ਸੀ, ਉੱਪਰ ਹਵਾ ਲੈਂਦੇ ਸੀ, ਠੰਡਾ ਸੀ ਗੁਰਦੁਆਰਾ। ਇੱਧਰ ਆਜੋ ਜੀ ਹੁਣ ਇਹ ਸਾਨੂੰ ਵਿਖਾਓ ਇੱਧਰੋਂ। ਵੇਖੋ ਜੀ ਬੜਾ ਜ਼ਬਰਦਸਤ ਗੁਰਦੁਆਰਾ ਸੀ ਤੇ ਇਹ ਇਹਦਾ ਮੇਨ ਗੇਟ ਸੀ ਇੱਧਰ, ਠੀਕ ਹੈ। ਇੱਧਰ ਮੇਨ ਗੇਟ ਸੀ ਤੇ ਚਾਰ ਚੁਫੇਰੇ ਹਵਾ ਹੁੰਦੀ ਹੋਣੀ ਉਸ ਵੇਲੇ। ਵਾਹ ਜੀ ਵਾਹ।
ਸਾਹਮਣੇ ਵੇਖੋ ਜੀ ਇਹ ਗੁਰਦੁਆਰਾ ਹੈ, ਉਹ ਸਾਹਮਣੇ ਦਰਬਾਰ ਸ਼ਰੀਫ ਹੈ, ਬਾਬਾ ਮਖਦੂਮ ਜਹਾਨੀਆਂ ਦਾ ਦਰਬਾਰ। ਕਿੱਡਾ ਕਮਾਲ ਵੇਖੋ, ਨਾਲ ਕਬਰਸਤਾਨ ਹੈ ਪੁਰਾਣਾ। ਵਾਹ ਜੀ ਵਾਹ, ਵੇਖੋ ਜੀ ਬਜ਼ੁਰਗੋ। ਤੇ ਤੁਸੀਂ ਜ਼ਿੰਦਗੀ ਦੇ 60 ਸਾਲ ਗੁਜ਼ਾਰੇ ਇਸ ਜਗ੍ਹਾ ਤੇ, ਕਦੀ ਕੋਈ ਨੁਕਸਾਨ ਤੇ ਨਹੀਂ ਹੋਇਆ? ਕੋਈ ਚੋਰੀ ਵੀ ਹੋਈ ਹੈ ਕੋ ਆਪਤੇ ਆ ਨਹੀਂ ਗੁੰਮਸ ਬੜਾ ਚੋਰ ਪਏ ਵੱਡੇ ਪਾਸੋਂ ਦੀ ਸੀੜੀਆਂ ਲਾ ਗਏ ਨਹੀਂ ਥੱਲੇ ਸੁੱਤੇ ਆ ਸੀੜੀ ਲਾ ਕੇ ਜੱਜ ਰੱਖਦੇ ਬਾਅਦ ਗੁੰਬਦ 'ਚ ਕੀ ਲੱਗਾ ਸੀ? ਉਹ ਸੋਨਾ ਸਮਝ ਕੇ ਪੈਂਦੇ ਰਹੇ ਆ। ਅੱਛਾ, ਸਾਰਾ ਕੰਮ ਆਇਆ ਉਹ ਜਿਹੜੇ ਚੋਰ ਤੇ ਪਹਿਲੇ ਗਵਾ ਲਵਾਂਗੇ। ਅੱਛਾ, ਬੜੀਆਂ ਪੈ ਮੈਂ ਇੱਥੇ ਰਿਹਾ ਇੱਧਰ ਦੇਖੋ ਨਾ। ਹਾਂਜੀ, ਇਹ ਕਹਿੰਦਾ ਰਸਾ ਪੈ ਜਦੋਂ ਵੇਖਿਆ ਨਾ ਫਿਰ ਰਸਾ ਲੱਗ ਗਿਆ ਨਾ ਮੈਂ ਯਾਰ ਇਹਦੇ ਕੋ ਗਏ ਕਿ ਹੁਣ ਚੱਲ ਗਿਆ। ਜਦੋਂ ਵੇਖਿਆ ਵੀ ਉਹ ਰਾਤ ਬਾਹਰ ਪੌੜੀ ਲਾ ਕੇ ਪਿਆ ਆਪਣੇ ਕੋ ਖੇਤੇ ਨੇ ਟੁੱਟਾ ਨਹੀਂ। ਅੱਛਾ, ਵੀ ਹਰੀਆ ਟੁੱਟ ਜਣਾ ਨਹੀਂ। ਆਇਓ ਫਿਰ ਥੱਲੇ ਬਹਾਓ ਸਾਨੂੰ। ਵਹਾਓ ਜੀ ਥੱਲੇ। ਅੱਛਾ, ਰੇੜ ਦੇ ਪੌੜੀਆਂ ਚੜ੍ਹਦੇ ਰਹੇ ਆ। ਹੁਣ ਬੁੜੇ ਹੋ ਗਏ ਹੈ। ਅੱਛਾ, ਇਹ ਥੱਲੇ ਵਾਲੀ ਜਗ੍ਹਾ ਜੀ? ਜੀ ਜੀ। ਅੱਛਾ, ਇੱਥੇ ਤੁਸੀਂ ਰਹਿੰਦੇ ਰਹੇ ਹੋ ਹੈ? ਹਾਂ, ਗਰਮੀਆਂ ਨੂੰ ਲੰਮੇ ਪੈ ਜਾਂਦੇ, ਜੋ ਬੱਤੀ ਬੰਦ ਹੋਣੀ ਇੱਥੇ ਆ ਕੇ ਦਰੀਆਂ ਕੁੱਤੀਆਂ ਲੰਮੇ ਪੈ। ਵਾਹ ਜੀ ਵਾਹ, ਵੇਖੋ ਜੀ ਉੱਪਰ ਕੰਮ ਹੋ ਰਿਹਾ। ਇਹਦੇ ਬਾਬਾ ਦਰਵਾਜ਼ੇ ਵਾਹਵਾ ਸਨ ਹੈ? 12 ਲੱਗੇ ਰਹੇ ਜਾਂ ਬੰਦ ਕੀਤੇ ਨੇ, 12 ਦਰਵਾਜ਼ੇ 11। ਅੱਛਾ, 11 ਦਰਵਾਜ਼ੇ ਸੀ। 12 ਗੇੜੇ। ਵਾਹ ਜੀ ਵਾਹ, ਇਹ ਵੇਖੋ ਜੀ, ਇਹ ਇਧਰਲੀ ਸਾਈਡ, ਪਿੱਛੇ ਵਾਲੀ ਸਾਈਡ, ਬੈਕ ਸਾਈਡ। ਇਹ ਬਾਬਾ ਜੀ ਕੀ ਇਥੋਂ ਕੱਢਿਆ? ਇਹ ਨਹੀਂ ਬੋਲਣ ਉਹਨਾਂ ਨੇ ਵੀ ਬਣਾਉਣੇ ਵਾਸ਼ਰੂਮ ਤੋਂ ਪਟ ਕੇ ਹੋਰ ਨਾਲ ਮਸ਼ੀਨ ਲਾਉਣੀ ਹੈ। ਅੱਛਾ, ਮਸ਼ੀਨ ਲੈ ਕੇ ਵਾਸ਼ਰੂਮ ਥੱਲੇ ਬਣਾਉਣੇ ਆ। ਅੱਛਾ, ਇਹ ਥੱਲੇ ਵੀ ਹੈਗਾ? ਉਹ ਹਾਂ, ਥੱਲੇ ਉਹਨਾਂ ਨੇ ਬਣਾਉਣੀ ਹੈ। ਦੇਖੋ ਜੀ, ਥੱਲੇ ਦੀ ਨੀਂਹ ਕਿੱਡੀ ਕਿੱਡੀ ਸੀ। ਇਹ ਥੱਲੇ ਤਾਂ ਨਹੀਂ ਸੀ ਕੋਈ ਤਹਿਖਾਨਾ? ਦੁਨੀਆ ਪਹਿਲਾਂ ਦੀ ਬਣੀ ਸਾਹਿਬ ਦੀ ਅੱਜ ਦੁਨੀਆ ਬਣੀ, ਕੋਈ ਪਹਿਲਾਂ ਹੋਰ ਸਿਸਟਮ ਹੋਵੇ, ਗੁਰਦੁਆਰਾ ਬਾਅਦ ਚ ਬਣਿਆ ਹੋਵੇ। ਹਾਂਜੀ ਹੈ ਨਾ। ਦੇਖੋ ਜੀ, ਇਹ ਗੁਰਦੁਆਰੇ ਦੀ ਬੈਕ ਸਾਈਡ। ਆਇਓ ਜੀ, ਇਹ ਦੇਖੋ ਕਿੱਦਾਂ ਐਂ ਰੰਗੋ ਐਂ ਦੇਖੋ ਨਾ ਮਿੱਟੀ ਪੈ ਰਹੀ ਹੈ। ਬਸ ਠੀਕ ਹੈ, ਆਇਓ। ਇਹ ਸੀ ਜੀ ਗੁਰਦੁਆਰਾ। ਅੱਛਾ ਬਾਬਾ ਜੀ, ਆਇਓ। ਇਹ ਗੁਰਦੁਆਰੇ ਦਾ ਮੇਨ ਜਿਹੜਾ ਦਰਵਾਜ਼ਾ ਹੈ, ਇੱਥੇ ਵੇਖੋ ਜੀ ਕੀ ਲਿਖਿਆ ਹੋਇਆ, ਪੜ੍ਹੋ ਹਾਂ। ਸਿੱਖ ਸੰਗਤ ਪੜ੍ਹ ਸਕਦੀ ਹੈ, ਸਾਨੂੰ ਦੱਸੇ ਕਮੈਂਟਾਂ ਦੇ ਵਿੱਚ ਕਿ ਕੀ ਲਿਖਿਆ ਹੋਇਆ। ਠੀਕ ਹੈ, ਤੇ ਇਹ ਜਿਨ੍ਹਾਂ ਨੇ ਸੇਵਾ ਕੀਤੀ ਹੋਣੀ ਹੈ, ਇਹ ਉਹਨਾਂ ਦੀਆਂ ਤਖਤੀਆਂ ਲੱਗੀਆਂ ਹਨ। ਵਾਹ ਜੀ ਵਾਹ, ਬਸ ਵੇਖੋ ਜੀ, ਉਸ ਵੇਲੇ ਜਦੋਂ ਕੋਈ ਸੇਵਾ ਕਰਦਾ ਸੀ ਉਹਦੀ ਤਖਤੀ ਲੱਗਦੀ ਸੀ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹੁਣ ਵੀ ਜਦੋਂ ਬਣ ਜਾਏਗਾ ਕੀ ਕਹਿੰਦੇ ਲੰਗਰ ਚੱਲਿਆ ਕਰੇਗਾ? ਅੱਛਾ ਅੱਛਾ ਅੱਛਾ, ਨਹੀਂ ਗਵਰਨਮੈਂਟ ਤਾਂ ਦੇਗੀ ਨਾ। ਵਾਹ ਜੀ ਵਾਹ। ਅੱਛਾ, ਲੋਕ ਆਉਂਦੇ ਨੇ ਇਹਦਾ ਵਿਜ਼ਿਟ ਕਰਨ ਇੱਥੇ? ਅੱਛਾ, ਵਾਹ ਜੀ ਵਾਹ, ਵੇਖੋ ਜੀ ਕਿੱਡਾ ਜ਼ਬਰਦਸਤ ਗੁਰਦੁਆਰਾ ਸੀ। ਅੱਛਾ, ਜਦੋਂ ਜੰਗ ਹੋਈ ਸੀ 65 ਦੀ ਤੇ 71 ਦੀ, ਉਦੋਂ ਕੋਈ ਨੁਕਸਾਨ ਹੋਇਆ ਸੀ ਇੱਥੇ? ਬੰਬ ਵੱਜੇ ਸੀ? ਅੱਛਾ, ਤੁਸੀਂ ਲੋਕ ਕਿੱਥੇ ਚਲੇ ਗਏ ਸੀ? ਅੱਛਾ, ਤੁਸੀਂ ਚੱਲ ਜਾਂਦੇ ਇੱਥੋਂ ਜਦੋਂ ਜੰਗ ਲੱਗਦੀ ਹੈ? ਅੱਛਾ, ਜਦੋਂ ਇੱਥੇ ਬੰਬ ਵੱਜਾ ਸੀ ਇਹਦਾ ਕੀ ਫੁੱਲ ਕੋਈ ਟੁੱਟ ਗਿਆ ਸੀ? ਅੱਛਾ, ਹੁਣ ਮੁਰੰਮਤ ਹੋਇਆ ਉਦੋਂ ਦਾ? ਪੰਜਾਬ ਗਵਰਨਮੈਂਟ ਨੇ ਕਰਾਇਆ? ਹਾਂ, ਅੱਛਾ, ਉਹ ਬਣਨ ਵਾਲੀ ਹੈ। ਇਹ ਸੀ ਜੀ ਗੁਰਦੁਆਰਾ ਸਾਹਿਬ, ਠੀਕ ਹੈ, ਪਿੰਡ ਬਡਾਣਾ ਦੇ ਵਿੱਚ। ਤੇ ਇਹ ਇੱਥੋਂ ਦੇ ਜਿਹੜੇ ਵਾਸੀ ਸਨ, ਜਿਹੜੇ ਇੱਥੇ ਰਿਹਾਇਸ਼ ਪਜ਼ੀਰ ਸਨ, ਇਹ ਉਹਨਾਂ ਦੇ ਕੋਲ ਬਿਲਡਿੰਗ ਸੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਇਸ ਗੁਰਦੁਆਰੇ ਨੇ ਵੀ 2 ਜੰਗਾਂ ਵੇਖੀਆਂ ਨੇ ਜੀ, ਤੇ ਇਸ ਬਜ਼ੁਰਗਾਂ ਨੇ ਵੀ 2 ਜੰਗਾਂ ਵੇਖੀਆਂ।
ਤਾਂ ਰੌਲੇ ਬੜੀ ਰਾ ਪਏ ਚੰਗਾ ਦੋ ਵੇਖ ਲਈਆਂ ਤੁਰ ਕੇ ਗਏ ਭਗਾੜੀ ਮੈਂ ਤੁਰ ਕੇ ਚਲੋ ਜੀ ਅੱਲਾਹ ਕਰੇ ਜੰਗ ਨਾ ਹੀ ਲੱਗੇ ਕਦੀ ਵੀ ਪਿਆਰ ਮੁਹੱਬਤ ਰਵੇ ਵੀਰ ਨੇ ਸਾਡੇ ਵਾਲਾ ਜੰਗ ਨਹੀਂ ਲਾਉਣੀ ਦੀ ਹਾਂ ਚਲੋ ਜੀ ਬਜ਼ੁਰਗੋ ਬੜਾ ਵਧੀਆ ਲੱਗਿਆ ਤੁਸੀਂ ਸਾਨੂੰ ਵਿਜ਼ਿਟ ਕਰਵਾਇਆ ਆਪਣੇ ਗੁਰਦੁਆਰੇ ਦਾ ਠੀਕ ਹੈ ਬਹੁਤ ਮਿਹਰਬਾਨੀ ਸਾਡਾ ਸਲਾਮ ਦਿਓ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਵਾਹਿਗੁਰੂ ਦੀ ਫਤਿਹ ਵਾਹ ਜੀ ਵਾਹ ਹਾਲ ਸਤਿ ਸ੍ਰੀ ਅਕਾਲ ਵਾਹ ਜੀ ਵਾਹ